ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਮੁਖ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ, ਤਿਨ ਹੱਥ ਚੜਿਆ। ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ। ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਧ ਸਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਮਿ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰਹਿ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ
ਸੰਗਤ ਹਰ ਪ੍ਰਭ ਵਰਤਦਾ ਬੁਝੋ ਸ਼ਬਦ ਵਿਚਾਰ ਹਰ ਹਰਿ ਅੰਮ੍ਰਿਤ ਨਾਮ ਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇੜੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਗੁਰੂ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਰਬਤ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਅੰਦਰ ਸ਼ਬਦ ਦੀ ਵਿਚਾਰ ਦੀ ਮਹਾਨਤਾ ਦਰਸਾ ਰਹੇ ਹਨ, ਕਿਉਂਕਿ ਗੁਰੂ ਕੀ ਬਾਣੀ ਦਾ ਪਾਵਨ ਫਰਮਾਨ ਹੈ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਗੁਰੂ ਸ਼ਬਦ ਦੀ ਜੋ ਵਿਚਾਰ ਕਰਨੀ ਹੈ ਸਭ ਤੋਂ ਉੱਤਮ ਹੈ। ਜਿਸ ਵਿਚਾਰ ਦੇ ਦੁਆਰਾ ਇਹ ਸਾਨੂੰ ਸਿੱਖਿਆ ਮਿਲਦੀ ਹੈ, ਸਾਨੂੰ ਸਮਝ ਪੈਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹੈ। ਕਿਉਂਕਿ ਉਵੇਂ ਭਾਵੇਂ ਗੁਰਬਾਣੀ ਅਸੀਂ ਪੜ੍ਹਦੇ ਹਾਂ ਜਾਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਪੂਰੀ ਅਰਥਾਂ ਦੀ ਸਮਝ ਨਹੀਂ ਪੈਂਦੀ ਕਿ ਸਤਿਗੁਰੂ ਜੀ ਦਾ ਸਾਡੇ ਲਈ ਕੀ ਆਦੇਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਹੁਕਮ ਕਰ ਰਹੇ ਨੇ। ਪਰ ਜਦੋਂ ਗੁਰੂ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ ਤਾਂ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੀ ਸਮਝ ਪੈਂਦੀ ਹੈ। ਫਿਰ ਜਿਹੜੇ ਮਹਿੰਗੇ ਸ਼ਬਦ ਹੁੰਦੇ ਆ, ਕਠਿਨ ਸ਼ਬਦ ਜਿਨ੍ਹਾਂ ਦੀ ਵਿਚਾਰ ਹੁੰਦੀ, ਉਹਨਾਂ ਦੀ ਵੀ ਸੁਖੈਨ ਹੀ ਸਮਝ ਲੱਗਣ ਲੱਗ ਪੈਂਦੀ ਹੈ। ਐਸੀ ਮਹਾਨਤਾ ਹੈ ਗੁਰੂ ਸ਼ਬਦ ਦੀ ਵਿਚਾਰ ਦੀ। ਔਰ ਹਜ਼ੂਰ ਨੇ ਵਿਚਾਰਵਾਨ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਤਮਤਾ ਬਖਸ਼ੀ ਹੈ, ਮਾਣ ਬਖਸ਼ਿਆ ਹੈ, ਵਡਿਆਈ ਬਖਸ਼ੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਦੇ ਅੰਦਰ ਵਿਚਾਰ ਦੀ ਮਹਾਨਤਾ ਦਰਸਾ ਰਹੇ ਨੇ। ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜੋ ਰਤਨਾਂ ਦੀ ਨਿਆਈ ਅਮੋਲਕ ਹੈ, ਆਤਮ ਰਸ ਦੇਣ ਵਾਲਾ ਹੈ, ਪਰਮ ਰਸ ਜੀਵ ਦੇ ਹਿਰਦੇ ਅੰਦਰ ਬਖਸ਼ਿਸ਼ ਕਰਨ ਵਾਲਾ, ਐਸਾ ਵਡਮੁੱਲਾ ਔਰ ਅਮੋਲਕ ਪਰਮੇਸ਼ਰ ਦਾ ਜੋ ਨਾਮ ਹੈ, ਪਰਮੇਸ਼ਰ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ, ਹਜ਼ੂਰ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਪਰਮ ਰਸ ਪ੍ਰਾਪਤ ਹੋ ਜਾਂਦਾ। ਇੱਕ ਰਸ ਲਗਾਤਾਰ ਅਡੋਲ ਹੋ ਕੇ ਵਾਹਿਗੁਰੂ ਨੂੰ ਯਾਦ ਕਰਦੇ ਹੈ। ਐਸੇ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਸੰਸਾਰ ਦੇ ਪਾਪ ਕਰਮਾਂ ਦੇ ਹਾਰਕ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲੇ, ਹਰ ਇੱਕ ਜੀਵ ਦੇ ਅੰਦਰ ਵਰਤਣ ਵਾਲੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ। ਕਦੇ ਵੀ ਉਹਨਾਂ ਗੁਰਮੁਖਾਂ ਦੇ ਹਿਰਦਿਓਂ ਪਰਮੇਸ਼ਰ ਦੀ ਯਾਦ ਵਿਸਰਦੀ ਨਹੀਂ ਹੈ, ਜਿਨ੍ਹਾਂ ਦੇ ਹਿਰਦੇ ਤਾਈਂ ਪ੍ਰਮਾਤਮਾ ਨੇ ਨਾਮ ਦੀ ਦਾਤ ਦ੍ਰਿੜ ਕਰਵਾ ਦਿੱਤੀ ਹੈ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠੀਏ ਔਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ,
ਇਸ ਲਈ ਆਪ ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਓ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਹਰਿ ਹਰਿ ਅੰਮ੍ਰਿਤ ਨਾਮ ਰਸ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਨੜਾ ਰਾਗ ਦੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1314 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਨੇ। ਜਗਤ ਅੰਦਰ ਅੰਮ੍ਰਿਤ ਦੀ ਭਾਲ ਵਾਸਤੇ ਬਹੁ ਤਾਰ ਦੇ ਵੀ ਯਤਨ ਕੀਤਾ ਜਾਂਦਾ ਹੈ। ਮੇਰੇ ਹਿਰਦੇ ਅੰਦਰ ਅਮਰ ਕਰ ਦੇਣ ਵਾਲੀ ਉਹ ਸ਼ਕਤੀ ਪ੍ਰਾਪਤ ਹੋ ਜਾਵੇ, ਜਿਸ ਦੁਆਰਾ ਦੁਬਾਰਾ ਫਿਰ ਬਾਰ-ਬਾਰ ਮ੍ਰਿਤੂ ਨੂੰ ਨਹੀਂ ਪ੍ਰਾਪਤ ਹੋਣਾ ਪੈਂਦਾ। ਬਾਰ-ਬਾਰ ਜਿਸ ਸ਼ਕਤੀ ਦੇ ਦੁਆਰਾ ਮੌਤ ਦੇ ਮੂੰਹ ਵਿੱਚ ਨਹੀਂ ਪੈਣਾ ਪੈਂਦਾ, ਐਸਾ ਅਮਰ ਕਰ ਦੇਣ ਵਾਲੀ ਜੋ ਆਤਮਿਕ ਰਸ ਦੇਣ ਵਾਲੀ ਪਰਮਾਤਮਾ ਦੀ ਸ਼ਕਤੀ ਹੈ। ਸੰਸਾਰ ਦੇ ਅੰਦਰ ਕਿਸੇ ਨੇ ਸ਼ੇਸ਼ਨਾਗ ਦੀ ਸਤਾ ਤੇ ਸਮਝਿਆ ਹੈ, ਕਿਸੇ ਨੇ ਚੰਦਰਮਾ ਦੇ ਵਿੱਚ ਅੰਮ੍ਰਿਤ ਸਮਝਿਆ ਹੈ। ਵੱਖੋ ਵੱਖਰੇ ਸੰਸਾਰ ਦੇ ਅੰਦਰ ਕਿਸੇ ਨੇ ਦੇਵਤਿਆਂ ਕੋਲ ਅੰਮ੍ਰਿਤ ਸਮਝਿਆ ਹੈ। ਪਰ ਸਾਧ ਸੰਗਤ ਜੀ, ਜੇ ਸ਼ੇਸ਼ਨਾਗ ਦੀ ਸਤਾ ਤੇ ਅੰਮ੍ਰਿਤ ਹੋਵੇ, ਉਹਦੇ ਅੰਦਰ ਜ਼ਹਿਰ ਕਿਉਂ ਹੋਵੇ, ਅਮਰ ਕਿਉਂ ਨਾ ਹੋ ਜਾਵੇ। ਚੰਦਰਮਾ ਵਿੱਚ ਅੰਮ੍ਰਿਤ ਹੋਵੇ ਤਾਂ ਘਾਟੇ ਵਧੇ ਕਿਉਂ, ਇਕਸਾਰ ਕਿਉਂ ਨਾ ਰਹਿੰਦਾ। ਔਰ ਇਸੇ ਹੀ ਤਰ੍ਹਾਂ ਹਜ਼ੂਰ ਕਹਿੰਦੇ ਹਨ, ਜੇ ਦੇਵਤਿਆਂ ਦੇ ਕੋਲ ਹੋਵੇ ਤੇ ਉਹਨਾਂ ਦੀ ਮੌਤ ਕਿਉਂ ਹੋਵੇ। ਉਹ ਵੀ ਮਾਨਸ ਦੇਹ ਹੀ ਨੂੰ ਬਾਰ-ਬਾਰ ਲੋਚਦੇ ਹਨ, ਇਸ ਦੇਹ ਹੀ ਕਉ ਸਿਮਰਹਿ ਦੇਵ, ਕਿ ਸਾਨੂੰ ਮਨੁੱਖਾ ਜੂਨ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਅਮਰ ਉਹ ਵੀ ਨਹੀਂ ਹੋ ਸਕਦੇ। ਕੇਵਲ ਮਾਨਸ ਦੇਹ ਹੀ ਨੂੰ ਪਰਮਾਤਮਾ ਨੇ ਇਹ ਮਾਣ ਬਖਸ਼ਿਆ ਹੈ ਪਰਮਾਤਮਾ ਦੇ ਨਾਲ ਮਿਲਣ ਦਾ, ਵਾਹਿਗੁਰੂ ਦੀ ਅਭੇਦਤਾ ਪਾਉਣ ਦਾ। ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨੁੱਖਾ ਜੀਵਨ ਦੇ ਵਿੱਚ ਹੀ ਸਾਧ ਸੰਗਤ ਤੇ ਮਾਣ ਬਖਸ਼ਿਸ਼ ਕੀਤਾ ਹੈ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ, ਐਸਾ ਜੋ ਅਮਰ ਕਰ ਦੇਣ ਵਾਲਾ, ਆਤਮਿਕ ਜੀਵਨ ਦਾਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ, ਉਹ ਸਭ ਤੋਂ ਵਡਮੁੱਲਾ ਹੈ। ਕੇਵਲ ਗੁਰੂ ਚਰਨਾਂ ਦੇ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਰ ਹਰ ਅੰਮ੍ਰਿਤ ਨਾਮ ਰਸ। ਫਿਰ ਐਸਾ ਰਸਦਾਇਕ ਹੈ, ਦੁਨੀਆ ਦੇ ਜਿੰਨੇ ਵੀ ਰਸ ਹਨ, ਸਭ ਰਸਾਂ ਤੋਂ ਉੱਤਮ ਪਰਮਾਤਮਾ ਦਾ ਪਰਮ ਰਸ ਹੈ। ਦੁਨੀਆ ਦੇ ਰਸ ਕਸ ਭਾਵੇਂ ਜਿੰਨੇ ਮਰਜ਼ੀ ਮਨੁੱਖ ਛਕ ਲਵੇ, ਪਰ ਥੋੜੇ ਸਮੇਂ ਬਾਅਦ ਉਹ ਫਿੱਕੇ ਪੈ ਜਾਂਦੇ ਹਨ। ਹਜ਼ੂਰ ਕਹਿੰਦੇ ਹਨ, ਪਰਮੇਸ਼ਰ ਦਾ ਜੋ ਪਰਮ ਰਸ ਹੈ, ਸਦੀਵ ਕਾਲ ਵਾਸਤੇ ਇੱਕ ਰਸ ਰਹਿੰਦਾ, ਕਦੇ ਫਿੱਕਾ ਨਹੀਂ ਪੈਂਦਾ, ਕਦੇ ਘਟਦਾ ਨਹੀਂ, ਕਦੇ ਦੁਬਾਰਾ ਕੌੜਤਣ ਦੇ ਵਿੱਚ ਤਬਦੀਲ ਨਹੀਂ ਹੁੰਦਾ ਹੈ। ਐਸਾ ਪਰਮਾਤਮਾ ਦਾ ਪਰਮ ਰਸ ਹੈ। ਹਰਿ ਅੰਮ੍ਰਿਤ ਹਰਿ ਗੁਰ ਧਾਰ। ਇਸ ਲਈ ਪ੍ਰਾਣਾ ਤਾਰੇ ਜੀਵ ਹਰੀ ਪਰਮੇਸ਼ਰ ਦਾ ਜੋ ਆਤਮਿਕ ਜੀਵਨ ਦਾਨ ਦੇਣ ਵਾਲਾ ਪਰਮ ਰਸ ਹੈ, ਉਸ ਵਾਹਿਗੁਰੂ ਦੇ ਪਰਮ ਰਸ ਨੂੰ ਆਪਣੇ ਔਰ ਹਿਰਦੇ ਦੇ ਅੰਦਰ ਧਾਰਨ ਕਰ। ਤਾਂ ਹੀ ਜੇ ਆਤਮਿਕ ਰੂਪ ਹੋ ਕਰਕੇ ਪਰਮੇਸ਼ਰ ਦੇ ਰਸ ਨੂੰ ਚਖੇਗਾ, ਤਾਂ ਤੈਨੂੰ ਪਤਾ ਲੱਗੇਗਾ ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ। ਤਾਂ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਵਰਗਾ ਮਿਠਾਸ ਭਰਿਆ ਤੈਨੂੰ ਲੱਗੇਗਾ। ਜਿੰਨੀ ਦੇਰ ਤੱਕ ਦੁਨੀਆ ਦੇ ਰਸ ਬਾਹਰੀ ਤੌਰ ਤੇ ਹੋ ਕਰਕੇ ਛਕਦਾ ਹੈ, ਉਨੀ ਦੇਰ ਤੱਕ ਕਦੇ ਵੀ ਵਾਹਿਗੁਰੂ ਦੇ ਪਰਮ ਰਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਪਰਮ ਰਸ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤੇਰੀ ਫਿਰ ਅੰਦਰ ਦੀ ਜੇਬਾ ਦੀ ਤ੍ਰਿਪਤੀ ਵੀ ਕਦੇ ਨਹੀਂ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਪਾਤਸ਼ਾਹ ਜੀ ਦਾ ਫਰਮਾਨ ਆਉਂਦਾ ਹੈ, ਗੁਰੂ ਕੀ ਬਾਣੀ ਵੀ ਅੰਮ੍ਰਿਤ ਵਰਗੀ ਮਿਠਾਸ ਭਰੀ ਹੈ। ਪਰਮੇਸ਼ਰ ਦਾ ਨਾਮ ਜਪਣਾ ਵੀ ਸਾਧ ਸੰਗਤ ਮਿਠਾਸ ਭਰਿਆ ਅੰਮ੍ਰਿਤ ਵਰਗਾ ਹੈ। ਪਰ ਕਿਹਨਾਂ ਨੂੰ ਐਸਾ ਪਰਮ ਰਸ ਮਿਲਿਆ ਹੈ, ਜਿਨ੍ਹਾਂ ਨੇ ਦੁਨੀਆ ਦੇ ਰਸ ਕਸ ਤਿਆਗ ਦਿੱਤੇ ਹਨ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ।
ਉਹਨਾਂ ਗੁਰਮੁਖਾਂ ਨੂੰ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਗਿਆ, ਜਿਨ੍ਹਾਂ ਨੇ ਆਤਮਿਕ ਰੂਪ ਹੋ ਕੇ ਗੁਰੂ ਕੀ ਬਾਣੀ ਦੇ ਇਹ ਪਰਮ ਰਸ ਨੂੰ ਚਖਿਆ ਹੈ ਕਿ ਗੁਰਬਾਣੀ ਅਮਨ ਕਰ ਦੇਣ ਵਾਲੀ, ਹਿਰਦੇ ਅੰਦਰ ਪਰਮ ਰਸ ਬਖਸ਼ਿਸ਼ ਕਰਨ ਵਾਲੀ ਹੈ। ਦੁਨੀਆ ਦੇ ਰਸ ਕਸ ਤਿਆਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਹੇ ਪ੍ਰਾਣਾ ਤਾਰੇ ਜੀਵ, ਜੇ ਐਸੇ ਪਰਮ ਰਸ ਨੂੰ ਚਖਣਾ ਚਾਹੁੰਦਾ ਹੈ ਤਾਂ ਆਪਣੇ ਔਰ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਹਰੀ ਅਕਾਲ ਪੁਰਖ ਪ੍ਰਮਾਤਮਾ ਆਪਣੀ ਸੱਚੀ ਸੰਗਤ ਦੇ ਵਿੱਚ ਵਰਤਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਕਿੱਥੇ ਪ੍ਰਮਾਤਮਾ ਦਾ ਨਿਵਾਸ ਹੈ? ਜਿੱਥੇ ਸਤ ਸੰਗਤ ਹੈ, ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਇਆ ਜਾਂਦਾ ਹੈ, ਜਿੱਥੇ ਪਰਮਾਤਮਾ ਦੇ ਗੁਣ ਉਚਾਰਨ ਕੀਤੇ ਜਾਂਦੇ ਨੇ। ਜਿਵੇਂ ਹਜੂਰ ਨੇ ਗੁਰਬਾਣੀ ਵਿੱਚ ਬਚਨ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਕੇਵਲ ਇੱਕ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਜਾਂਦੀ ਹੈ, ਵਾਹਿਗੁਰੂ ਦੇ ਗੁਣ ਉਚਾਰਨ ਕੀਤੇ ਜਾਂਦੇ, ਉਹਨੂੰ ਸਤ ਸੰਗਤ ਆਖਿਆ ਜਾਂਦਾ ਹੈ। ਪਰ ਅਸੀਂ ਭੁਲੇਖਾ ਖਾ ਕੇ ਕਈ ਵਾਰ ਜੇ ਕਿਤੇ ਰੈਲੀ ਤੇ ਚਲੇ ਗਏ ਤੇ ਆਖਣਾ ਜੀ ਉੱਥੇ ਸੰਗਤ ਵਿੱਚ ਗਏ ਸਾਂ, ਜਾਂ ਕਿਸੇ ਥਾਂ ਤੇ ਕੋਈ ਸ਼ਰਾਬੀ ਕਬਾਬੀ ਇਕੱਠੇ ਹੋ ਗਏ, ਕੋਈ ਨੇਤਾ ਲੋਕ ਆਦਿ ਇਕੱਠੇ ਹੋ ਗਏ, ਆਖਣਾ ਜੀ ਅਸੀਂ ਸੰਗਤ ਵਿੱਚ ਚਲੇ ਗਏ ਸਾਂ। ਪਰ ਸਤ ਸੰਗਤ ਉਹ ਹੈ ਜਿੱਥੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਜਾਂਦੀ ਹੈ। ਹਜੂਰ ਕਹਿੰਦੇ ਉਹ ਸਤ ਸੰਗਤ ਦੇ ਵਿੱਚ ਪਰਮੇਸ਼ਰ ਦਾ ਸਦਾ ਹੀ ਨਿਵਾਸ ਹੈ। ਸ਼ਬਦ ਵਿਚਾਰ, ਪਰ ਹੈ ਜੀਵ ਉਹ ਪਰਮਾਤਮਾ ਨੂੰ ਤਾਂ ਬੁਝੇਗਾ ਜੇ ਗੁਰੂ ਸ਼ਬਦ ਦੀ ਵਿਚਾਰ ਕਰੇਗਾ। ਬੁਝਹੁ ਸ਼ਬਦ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਦੁਆਰਾ। ਕਿਉਂਕਿ ਜਿੰਨੀ ਦੇਰ ਤੱਕ ਤੇਰੇ ਆਪਣੇ ਅੰਦਰ ਦੇ ਵਿਚਾਰ ਹਨ, ਆਪਣੇ ਵਿਚਾਰਾਂ ਨੂੰ ਮਾਰਦਾ ਨਹੀਂ, ਮਨ ਮੱਤਾਂ ਨੂੰ ਵਿਸਾਰਦਾ ਨਹੀਂ, ਉਨੀ ਦੇਰ ਤੱਕ ਕਦੇ ਗੁਰੂ ਸ਼ਬਦ ਦੀ ਵਿਚਾਰ ਨਹੀਂ ਸਮਝ ਪੈਣ ਵਾਲੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਹਜੂਰ ਕਹਿੰਦੇ ਹਨ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਕਹਿੰਦੇ ਹਨ ਜਿਹੜਾ ਮਨੁੱਖ ਆਪਣੇ ਅੰਦਰ ਦੇ ਵਿਚਾਰ ਮਾਰ ਲੈਂਦਾ, ਭਾਵ ਆਪਾ ਭਾਵ ਅਭਾਵ ਕਰ ਲੈਂਦਾ ਹੈ, ਆਪਣਤ ਨੂੰ, ਆਪਣੀਆਂ ਮਤਾਂ ਮਤਾਂਤਰਾਂ ਨੂੰ ਵਿਸਾਰ ਦਿੰਦਾ, ਗੁਰੂ ਕੀ ਮਤ ਧਾਰਨ ਕਰ ਲੈਂਦਾ ਹੈ। ਐਸਾ ਗੁਰਮੁਖ ਪਿਆਰਾ ਦੁਬਾਰਾ ਕਦੇ ਵੀ ਸੰਸਾਰ ਦੀਆਂ ਟੇਢੀਆਂ ਜੂਨਾਂ ਵਿੱਚ ਬਾਰ-ਬਾਰ ਨਹੀਂ ਆਉਂਦਾ। ਬਾਰ-ਬਾਰ ਗਰਭ ਦੀਆਂ ਜੂਨਾਂ ਵਿੱਚ ਪੁੱਠੇ ਨਹੀਂ, ਮਾਤਾ ਦੇ ਗਰਭ ਦੇ ਵਿੱਚ ਲਟਕਣਾ ਪੈਂਦਾ, ਜੋ ਗੁਰਮਤਿ ਦਾ ਧਾਰਨੀ ਬਣ ਜਾਂਦਾ ਹੈ। ਇਸ ਦੇ ਹਜੂਰ ਕਹਿੰਦੇ ਹਨ, ਬੁੱਝਹੁ ਸ਼ਬਦ ਵਿਚਾਰ, ਤਾਂ ਹੀ ਉਹ ਵਾਹਿਗੁਰੂ ਜੀ ਨੂੰ ਬੁੱਝਿਆ ਜਾ ਸਕਦਾ ਹੈ ਜੋ ਹਰ ਇੱਕ ਘਟ ਦੇ ਅੰਦਰ ਵਰਤਦਾ ਹੈ। ਜੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਜਾਵੇ, ਮਨ ਹਰ ਹਰ ਨਾਮ ਧਿਆਇਆ, ਹੇ ਮਨਾ ਹਰੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਕਰ। ਜੋ ਅਕਾਲ ਪੁਰਖ ਪਰਮੇਸ਼ਰ ਹਰੀ ਪਾਪ ਕਰਮਾਂ ਦਾ ਹਾਰਕ ਹੈ। ਵੇਖ ਹਉਮੈ ਕੱਟੀ ਮਾਰ, ਕਿਉਂਕਿ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੇ ਜੀਵਾਂ ਦੀ ਪੈਦਾਇਸ਼ ਕੀਤੀ ਹੈ, ਪਰਵਰਿਸ਼ ਪਾਲਣਾ ਆਪ ਕਰਨ ਵਾਲਾ। ਹਜੂਰ ਕਹਿੰਦੇ ਜਿਸ ਨੇ ਵੀ ਗੁਰਮੁਖ ਪਿਆਰੇ ਨੇ ਪਰਮਾਤਮਾ ਨੂੰ ਧਿਆਇਆ, ਵੇਖ ਜ਼ਹਿਰ ਦੀ ਨਿਆਏ ਜਿਹੜੇ ਪਾਪ ਕਰਮਾਂ ਦੀ ਮਲੀਨਤਾ ਸੀ ਔਰ ਹਿਰਦੇ ਦੇ ਅੰਦਰ ਪਰਮਾਤਮਾ ਨੇ ਕੱਢ ਦਿੱਤੀ ਹੈ, ਹਿਰਦਾ ਸ਼ੁੱਧ ਕਰ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਉਹ ਗੁਰਮੁਖ ਪਿਆਰੇ ਦਾ ਹਿਰਦਾ ਸਾਫ਼ ਕਰ ਦਿੱਤਾ, ਨਿਰਮਲ ਕਰ ਦਿੱਤਾ, ਉਜਲ ਕਰ ਦਿੱਤਾ ਹੈ। ਜਿਸ ਨੇ ਹਿਰਦੇ ਹੋ ਕੇ ਪਰਮਾਤਮਾ ਨੂੰ ਯਾਦ ਕੀਤਾ, ਐਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਉਤਮਤਾ ਹੈ। ਵੇਖ ਹਉਮੈ ਕੱਢੀ ਮਾਰ, ਮਾਰ ਕਰਕੇ ਕੱਢ ਦਿੱਤੀ ਹੈ ਹੰਗਤਾ ਮਮਤਾ ਵੀ। ਜੋ ਸਰੀਰ ਦੀ ਹੰਗਤਾ ਕਰਦਾ ਸੀ ਕਿ ਮੇਰਾ ਸਰੀਰ ਹੈ, ਮੇਰਾ ਐਵੇਂ ਹੈ, ਸਰੀਰ ਹੈ, ਬਾਰ-ਬਾਰ ਹੰਗਤਾ ਕਰੀ ਜਾਂਦਾ ਸੀ ਤੇ ਪਦਾਰਥਾਂ ਦੀ ਮਮਤਾ ਕਰੀ ਜਾਂਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਹਉਮੈ ਪਰਮੇਸ਼ਰ ਨੇ ਮਾਰ ਕਰਕੇ ਬਾਹਰ ਕੱਢ ਦਿੱਤੀ ਹੈ, ਕਿਉਂਕਿ ਹਿਰਦੇ ਹੋ ਕੇ ਪਰਮਾਤਮਾ ਨੂੰ ਯਾਦ ਕੀਤਾ। ਐਸੀ ਜਿਹੜੀ ਹੰਗਤਾ ਮਮਤਾ ਦੀ ਮਲੀਨਤਾ ਸੀ, ਵੇਖ ਜ਼ਹਿਰ ਦੀ ਨਿਆਈ ਜਿਹੜੇ ਬੇਕਾਰ ਦੂਤ ਸਨ, ਬਾਰ-ਬਾਰ ਦੁੱਖ ਦਿੰਦੇ ਸਨ, ਜੀਵ ਲਈ ਦੁਖਦਾਇਕ ਸਨ, ਪਰਮਾਤਮਾ ਨੇ ਆਪ ਬਖਸ਼ਿਸ਼ ਕੀਤੀ ਹੈ। ਇਹ ਜੀਵ ਦੇ ਅੰਦਰ ਦੇ ਵਿਕਾਰਾਂ ਨੂੰ ਦੂਰ ਕਰ ਦਿੱਤਾ ਹੈ। ਹੰਗਤਾ ਮਮਤਾ ਦੀ ਮਲੀਨਤਾ ਵੀ ਪਰਮੇਸ਼ਰ ਨੇ ਲਾਹ ਦਿੱਤੀ ਹੈ। ਜਿਨ ਹਰ ਹਰ ਨਾਮ ਨਾ ਚੇਤਿਓ, ਮਹਾਰਾਜ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਮੋਲਕ ਜੀਵਨ ਪ੍ਰਮਾਤਮਾ ਦੇ ਵੱਲੋਂ ਮਿਲਿਆ ਹੋਇਆ ਹੈ, ਮਨੁੱਖਾ ਜੀਵਨ ਹੈ। ਜੋ ਮਾਨਸ ਜੀਵਨ ਹੈ ਬਹੁਤ ਦੁਰਲੱਭ ਹੈ। ਇਸ ਦੁਰਲੱਭ ਦੇਹੀ ਨੂੰ ਪਾ ਕੇ ਵੀ ਜਿਸ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਨਹੀਂ ਕਦੇ ਕੀਤਾ, ਪਰਮੇਸ਼ਰ ਦਾ ਨਾਮ ਨਹੀਂ ਕਦੇ ਵੀ ਪਰਮੇਸ਼ਰ ਨੂੰ ਯਾਦ ਨਹੀਂ ਕਰਨਾ ਕੀਤਾ, ਕਦੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕੀਤਾ। ਤੈਨ ਜੂਐ ਜਨਮ ਸਭ ਹਾਰ। ਹਜੂਰ ਕਹਿੰਦੇ ਜਾਣੋ ਕਿ ਜੁਆਰੀਆਂ ਦੀ ਤਰ੍ਹਾਂ ਉਸ ਨੇ ਸਭ ਕੁਝ ਹਾਰ ਜਾਣਾ ਕੀਤਾ ਹੈ। ਕੁਝ ਵੀ ਖੱਟ ਕੇ ਨਹੀਂ ਗਿਆ, ਭਾਵੇਂ ਉਹ ਸ਼ਾਹੂਕਾਰ ਬਣ ਗਿਆ, ਭਾਵੇਂ ਲੱਖਾਂ ਪਤੀ ਕਰੋੜਾਂ ਪਤੀ ਭਾਵੇਂ ਅਰਬਾਂ ਪਤੀ ਵੀ ਸੰਸਾਰ ਦੇ ਵਿੱਚ ਕਿਉਂ ਨਾ ਅਖਵਾਲਿਆ, ਪਰ ਜਾਣੋ ਕਿ ਸਭ ਕੁਝ ਹਾਰ ਕੇ ਚਲਾ ਗਿਆ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤਾਂ। ਹਜੂਰ ਨੇ ਫਰਮਾਨ ਕੀਤਾ ਹੈ ਜਿਵੇਂ ਜੁਆਰੀ ਦੋਵੇਂ ਹੱਥ ਝਾੜ ਕੇ ਖਾਲੀ ਹੋ ਕੇ ਘਰਾਂ ਨੂੰ ਵਾਪਸ ਚਲੇ ਜਾਂਦੇ ਐ, ਤਿਵੇਂ ਜਾਣਨਾ ਕਰੋ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਚਾਹੇ ਜਿੰਨੇ ਮਰਜ਼ੀ ਕੋਈ ਮਨੁੱਖ ਸੰਸਾਰ ਦੇ ਧੰਦੜੇ ਕਰ ਕਰਕੇ ਦੇਖ ਲਵੇ, ਚਾਹੇ ਜਿਤਨੇ ਮਰਜ਼ੀ ਕੋਈ ਵਿਸ਼ੇ ਸੁੱਖਾਂ ਨੂੰ ਭੋਗ ਕਰਕੇ ਦੇਖ ਲਵੇ, ਰੰਗਾ ਰੰਗਾ ਦੀ ਦੁਨੀਆ ਦੇਖ ਲੈਣਾ ਕਰੇ, ਪਰ ਜਾਣੋ ਕਿ ਅੰਤ ਸਮੇਂ ਜੁਆਰੀ ਦੀ ਤਰ੍ਹਾਂ ਮਨੁੱਖਾ ਦੀ ਹੀ ਬਾਜੀ ਨੂੰ ਹਾਰ ਕੇ ਹੀ ਜਾਂਦਾ ਹੈ। ਗੁਰ ਤੁਠੈ ਹਰ ਚੇਤਾਇਆ। ਅਕਾਲ ਪੁਰਖ ਵਾਹਿਗੁਰੂ ਸਰੂਪ ਜਿਨ੍ਹਾਂ ਦੇ ਤਰੁੱਠ ਜਾਂਦੇ ਹਨ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਪ੍ਰਸੰਨਤਾ ਹੋ ਜਾਂਦੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਦਿਵਾ ਦਿੰਦੇ ਹਨ। ਚੇਤਾਇਆ ਭਾਵ ਕਿ ਚਿੰਤਨ ਕਰਵਾ ਦਿੱਤਾ, ਪਰਮਾਤਮਾ ਦੀ ਯਾਦ ਹਿਰਦੇ ਅੰਦਰ ਦਵਾ ਦਿੱਤੀ ਕਿ ਭਲਿਆ ਰੱਬ ਨੂੰ ਯਾਦ ਕਰਿਆ ਕਰ। ਕਿੰਨਾਂ ਨੂੰ ਜਿਨ੍ਹਾਂ ਤੇ ਸਤਿਗੁਰੂ ਜੀ ਤਰੁੱਠੇ ਹਨ, ਜਿਨ੍ਹਾਂ ਦੇ ਹਿਰਦੇ ਦਾ ਪਿਆਰ ਮਹਾਰਾਜ ਸੱਚੇ ਪਾਤਸ਼ਾਹੀ ਨੇ ਅੰਦਰ ਦੀ ਭਾਵਨਾ ਤੱਕੀ ਹੈ, ਹਜੂਰ ਕਹਿੰਦੇ ਹਨ ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਯਾਦ ਕਰਾ ਦਿੱਤਾ ਹੈ। ਹਰ ਨਾਮਾ ਹਰ ਗੁਰ ਧਾਰ। ਹਰੀ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਉਹਨਾਂ ਗੁਰਮੁਖਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ। ਕਿਵੇਂ? ਸਤਿਗੁਰੂ ਜੀ ਦੀ ਪ੍ਰਸੰਨਤਾ ਲੈ ਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਬੇਖਜ਼ੈਰ ਦੀ ਨਿਆਈ ਜਿਹੜੇ ਦੂਤ ਸਨ, ਵਿਕਾਰ ਸਨ, ਔਰ ਹੰਗਤਾ ਮਮਤਾ ਜੋ ਮਲੀਨਤਾ ਸੀ ਦੂਰ ਹੋਣੇ ਕਰਕੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਣਾ ਕੀਤਾ ਹੈ। ਜਨ ਨਾਨਕ ਤੇ ਮੁਖ ਉਜਲੇ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਉਹਨਾਂ ਗੁਰਮੁਖ ਪਿਆਰਿਆਂ ਦੇ ਮੁਖ ਉਜਲੇ ਹਨ, ਐਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ। ਵਾਹਿਗੁਰੂ ਦੇ ਦਰ ਤੇ ਵੀ ਸਦਾ ਹੀ ਉਜਲੇ ਹੀ ਜਾਣੋ। ਤਿਤ ਸੱਚੇ ਦਰਬਾਰ। ਉਸ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ, ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਅੰਦਰ ਉਹਨਾਂ ਗੁਰਮੁਖਾਂ ਦੇ ਮੁਖ ਉਜਲੇ ਹਨ, ਉਹ ਮੰਨਣਯੋਗ ਹੋ ਗਏ ਹੈ, ਪਰਮਾਤਮਾ ਦੇ ਦਰ ਤੇ ਪ੍ਰਵਾਨਿਤ ਹੋ ਗਏ ਹੈ, ਜਿਨ੍ਹਾਂ ਨੇ ਆਪਣੇ ਹਿਰਦਿਓ ਹੋ ਕੇ ਵਾਹਿਗੁਰੂ ਨੂੰ ਧਿਆਇਆ ਹੈ, ਰਸਨਾ ਦੇ ਨਾਲ ਵੀ ਪਰਮਾਤਮਾ ਦਾ ਜਾਪ ਜਪਿਆ ਹੈ। ਮਹੱਲਾ ਚੌਥਾ। ਹਰ ਕੀਰਤ ਉਤਮ ਨਾਮ ਹੈ। ਜਗਤ ਦੇ ਅੰਦਰ ਕੋਈ ਜੀਵ ਕਿਸੇ ਦਾ ਕੀਰਤੀ ਕਰਦਾ ਹੈ, ਕੋਈ ਕਿਸੇ ਦਾ ਜਸ ਗਾਈ ਜਾਂਦਾ ਹੈ, ਪਰ ਹਜੂਰ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੀ ਜਿਹੜੀ ਕੀਰਤੀ ਕਰਨੀ ਹੈ ਨਾ, ਪਰਮਾਤਮਾ ਦਾ ਜਸ ਗਾਉਣਾ ਹੈ, ਇਹ ਸਭ ਤੋਂ ਉੱਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਆਉਂਦਾ ਹੈ, ਹਜੂਰ ਕਹਿੰਦੇ ਹਨ ਮੰਗਣ ਦੇ ਵੀ ਸਭ ਤੋਂ ਜਿਹੜੀ ਸ਼੍ਰੋਮਣੀ ਦਾਤ ਮੰਗਣੀ ਹੈ ਨਾ, ਉਹ ਪਰਮਾਤਮਾ ਦਾ ਜਸ ਹੈ, ਰਮੇ ਹੋਏ ਪਰਮਾਤਮਾ ਦਾ ਨਾਮ ਹੈ। ਔਰ ਤਿਆਗਣ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਤਿਆਗ ਕਰਨਾ ਹੈ ਉਹ ਹੈ ਵਿਕਾਰਾਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕਰਨਾ ਹੈ, ਇਹ ਸਭ ਤੋਂ ਵੱਡਾ ਤਿਆਗ ਹੈ। ਔਰ ਜਾਗਣ ਦੇ ਵੀ ਸਭ ਤੋਂ ਨੀਕਾ ਕਿਹੜਾ ਜਾਗਣਾ ਹੈ, ਜੋ ਰਾਤ ਦੇ ਸਮੇਂ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਯਾਦ ਕਰਨਾ, ਸੁਪਨੇ ਦੇ ਵਿੱਚ ਬਰੜਾ ਕੇ ਵੀ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਹੈ, ਹਰ ਕੀਰਤ ਉੱਤਮ ਨਾਮ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਕਰਨੀ, ਵਾਹਿਗੁਰੂ ਦਾ ਜਸ ਗਾਉਣਾ ਸਭ ਤੋਂ ਉੱਤਮ ਦਾਤ ਜਾਣੋ। ਵਿੱਚ ਕਲਯੁਗ ਕਰਨੀ ਸਾਰ। ਇਹ ਜਾਣਨਾ ਕਰੋ ਕਿ ਕਲਯੁਗ ਦੇ ਸਮੇਂ ਅੰਦਰ ਸਭ ਤੋਂ ਸ੍ਰੇਸ਼ਟ ਕਰਨੀ ਹੈ ਪਰਮਾਤਮਾ ਦੀ ਭਗਤੀ ਰੂਪ ਜੋ ਕਰਨੀ ਹੈ, ਪਰਮਾਤਮਾ ਦੀ ਜੋ ਸਿਫਤ ਸਲਾਹ ਰੂਪੀ ਕਰਨੀ, ਸਾਧ ਸੰਗਤ ਜੀ ਐਸਾ ਕਰਮ ਕਮਾਉਣਾ ਹੈ, ਇਹ ਸਭ ਤੋਂ ਸਾਰ ਸ੍ਰੇਸ਼ਟ ਦਾਤ ਹੈ।
ਸਭ ਤੋਂ ਉੱਤਮ ਹੈ। ਜਗਤ ਅੰਦਰ ਹਰ ਕੋਈ ਮਨੁੱਖ ਸਾਧ ਸੰਗਤ ਜੀ ਯਤਨ ਕਰਦਾ ਹੈ ਜਸ ਗਾਉਣ ਦੇ ਲਈ, ਪਰ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਵਾਹਿਗੁਰੂ ਦਾ ਜਸ ਨਹੀਂ ਗਾਇਆ ਜਾ ਸਕਦਾ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ, ਹਿਰਦੇ ਹੋ ਕੇ ਪਿਆਰ ਦੇ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰਦੇ ਨੇ। ਉਵੇਂ ਵਿਖਾਵੇ ਮਾਤਰ ਤਾਂ ਭਾਵੇਂ ਅਸੀਂ ਸਾਰੇ ਹੀ ਕਰੀ ਜਾਂਦੇ ਆ, ਪਰ ਹਿਰਦਿਓਂ ਤੇ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਨੂੰ ਯਾਦ ਕਰਨਾ ਉਹ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰ ਰਹੇ ਹੈ, ਵਿੱਚ ਕਲਯੁਗ ਕਰਨੀ ਸਾਰ। ਕਲਯੁਗ ਦੇ ਸਮੇਂ ਵਿੱਚ ਇਹੋ ਹੀ ਸ੍ਰੇਸ਼ਟ ਕਰਨੀ ਹੈ, ਪਰਮਾਤਮਾ ਦਾ ਜਸ ਗਾਉਣਾ ਹੈ। ਮਤ ਗੁਰਮਤਿ ਕੀਰਤ ਪਾਈਐ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਦੀ ਕੀਰਤੀ ਕਰਨੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ? ਵਾਹਿਗੁਰੂ ਦਾ ਜਸ ਗਾਉਣਾ ਕਿੱਥੋਂ ਦਾਤ ਮਿਲਦੀ ਹੈ? ਹਜੂਰ ਕਹਿੰਦੇ ਹਨ, ਐਸੀ ਮਤ ਗੁਰਮਤਿ ਦੇ ਦੁਆਰਾ ਪ੍ਰਾਪਤ ਹੁੰਦੀ ਹੈ। ਐਸੀ ਬੁੱਧੀ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ। ਮਨ ਮਤਾਂ ਦਾ ਤਿਆਗ ਕਰਕੇ ਗੁਰਮਤਿ ਦੇ ਧਾਰਨੀ ਬਣ ਕੇ ਵਾਹਿਗੁਰੂ ਦੇ ਜਸ ਦੀ ਦਾਤ ਮਿਲਦੀ ਹੈ। ਹਰ ਨਾਮਾ ਹਰ ਗੁਰ ਹਾਰ। ਹਜੂਰ ਕਹਿੰਦੇ ਹਨ, ਹਰੀ ਪਰਮੇਸ਼ਰ ਦਾ ਨਾਮ ਹੈ ਜੋ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ, ਜੀਵ ਦੇ ਪਾਪ ਕਰਮਾਂ ਨੂੰ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਸੜਦੇ ਹੋਏ ਨੂੰ ਠਾਰਨ ਵਾਲਾ, ਹਿਰਦੇ ਨੂੰ ਸ਼ਾਂਤ ਕਰਨ ਵਾਲਾ ਹੈ। ਐਸਾ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਆਪਣੇ ਕੰਠ ਦਾ ਹਾਰ ਬਣਾਉਣਾ ਕੀਤਾ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ, ਜਾਣੋ ਉਹਨਾਂ ਨੇ ਗੁਰਮਤਿ ਨੂੰ ਧਾਰਨ ਕੀਤਾ ਹੈ। ਗੁਰਮਤਿ ਨੂੰ ਧਾਰਨ ਕਰਨ ਵਾਲਿਆਂ ਨੇ ਹੀ ਪਰਮੇਸ਼ਰ ਨੂੰ ਸਵਾਸ ਸਵਾਸ ਜਪਿਆ। ਚੰਗੀ ਆਤਮ ਵਿਸ਼ੈਣੀ ਬੁੱਧੀ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ, ਕਿਉਂਕਿ ਜਿੰਨੀ ਦੇਰ ਤੱਕ ਮਨ ਮੱਤਾਂ ਕਰਦਾ ਗੁਰਮਤਿ ਦਾ ਧਾਰਨੀ ਨਹੀਂ ਬਣਦਾ, ਮਨ ਪਿੱਛੇ ਲੱਗ ਕੇ ਮਨ ਆਈਆਂ ਹੀ ਕਰੀ ਜਾਂਦਾ, ਉਨੀ ਦੇਰ ਤੱਕ ਰੱਬ ਦਾ ਨਾਮ ਨਹੀਂ ਕਦੇ ਜਪ ਸਕਦਾ। ਮਨ ਚੰਗੇ ਪਾਸੇ ਲੱਗਣਾ ਤਾਂ ਕਦੇ ਚਾਹੁੰਦਾ ਹੀ ਨਹੀਂ, ਮਨ ਸਦਾ ਹੀ ਢਲਿਆਈ ਵਾਲੇ ਪਾਸੇ ਲੱਗਣ ਦਾ ਬਾਰ-ਬਾਰ ਇਹਦਾ ਦਾਅਵਾ ਰਹਿੰਦਾ, ਹਰ ਸਮੇਂ ਯਤਨਸ਼ੀਲ ਰਹਿੰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਗੁਰਮਤਿ ਦਾ ਧਾਰਨੀ ਬਣ ਜਾਣਾ ਹੈ ਨਾ ਇਸ ਮਨ ਨੇ, ਫਿਰ ਗੁਰਮਤਿ ਦਾ ਧਾਰਨੀ ਬਣਿਆ ਹੋਇਆ ਹੀ ਰੱਬ ਨੂੰ ਯਾਦ ਕਰ ਸਕਦਾ ਹੈ। ਨਹੀਂ ਤਾਂ ਮਨਮਤੀਆ ਜੀਵ ਜਿਹੜਾ ਉਹ ਕਦੇ ਪਰਮਾਤਮਾ ਨੂੰ ਹਿਰਦੇ ਹੋ ਕੇ ਯਾਦ ਨਹੀਂ ਕਰ ਸਕਦਾ, ਸਗੋਂ ਸ਼ੰਕੇ ਜਾਂ ਬਾਰ-ਬਾਰ ਕਾਨ ਘਨੌਟ ਜ਼ਰੂਰ ਕਰ ਸਕਦਾ ਹੈ ਕਿ ਨਹੀਂ ਤਾਂ ਇਹ ਤਾਂ ਵਿਹਲਿਆਂ ਬੰਦਿਆਂ ਦਾ ਕੰਮ ਹੈ, ਅਸੀਂ ਤਾਂ ਕੰਮ ਕਾਜਾਂ ਵਾਲੇ ਹਾਂ, ਦੁਨੀਆ ਦੇ ਵਿੱਚ ਕੰਮ ਕਰਨ ਵਾਲੇ ਹਾਂ। ਇਹ ਵਿਹਲਿਆਂ ਦਾ ਕੰਮ ਹੈ ਨਾਮ ਜਪਣਾ, ਸੰਗਤ ਕਰਨੀ। ਇਹ ਸਾਗਤ ਪੁਰਸ਼ ਐਸੇ ਸ਼ੰਕੇ ਜ਼ਰੂਰ ਕਰ ਸਕਦਾ ਹੈ ਜੋ ਮਨਮਤ ਨੂੰ ਧਾਰਨ ਕਰਨ ਵਾਲਾ ਹੈ। ਪਰ ਜਿਸ ਗੁਰਮੁਖ ਨੇ ਆਪਣੇ ਹਿਰਦੇ ਅੰਦਰ ਗੁਰਮਤਿ ਨੂੰ ਧਾਰਨ ਕੀਤਾ ਹੈ, ਹਜੂਰ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਕੰਠ ਹਿਰਦੇ ਦੇ ਅੰਦਰ ਹਾਰ ਪਰੋ ਕਰਕੇ ਪਾ ਲੈਣਾ ਕਰਦਾ ਹੈ, ਕਦੇ ਹਿਰਦਿਓਂ ਵਿਸਾਰਦਾ ਹੀ ਨਹੀਂ ਹੈ। ਵੱਡ ਭਾਗੀ ਜਿਨ ਹਰਿ ਧਿਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ ਹੈ ਉਹ ਵਡਭਾਗੀ ਹਨ, ਵੱਡਿਆਂ ਭਾਗਾਂ ਵਾਲੇ ਨੇ। ਉਹਨਾਂ ਦੇ ਭਾਗ ਸ਼੍ਰੋਮਣੀ ਜਾਣੋ ਜੋ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ। ਤਿਨ ਸੋਪਿਆ ਹਰ ਭੰਡਾਰ। ਪਰਮਾਤਮਾ ਨੇ ਧੁਰ ਤੋਂ ਹੀ ਉਹ ਭਗਤੀ ਦਾ ਭੰਡਾਰਾ ਉਹਨਾਂ ਗੁਰਮੁਖਾਂ ਨੂੰ ਸੌਂਪਿਆ ਹੈ, ਅਥਵਾ ਗੁਰੂ ਚਰਨਾਂ ਦੇ ਨਾਲ ਜੋੜ ਕੇ ਸਤਿਗੁਰਾਂ ਦੇ ਕੋਲੋਂ ਨਾਮ ਰੂਪੀ ਭਗਤੀ ਦਾ ਭੰਡਾਰਾ ਉਹਨਾਂ ਗੁਰਮੁਖਾਂ ਨੂੰ ਬਖਸ਼ਿਸ਼ ਕਰਵਾ ਦਿੱਤਾ, ਜਿਨ੍ਹਾਂ ਦੇ ਧੁਰ ਤੋਂ ਹੀ ਪਰਮਾਤਮਾ ਨੇ ਦਾਤ ਲਿਖ ਕਰਕੇ ਪਾਈ ਹੈ। ਜੋ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਹਨ, ਤਿਨ ਨਾਵੇ ਜੇ ਕਰਮ ਕਮਾਵਣੇ। ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾ ਜੇ ਜਿੰਨੇ ਵੀ ਜੀਵ ਕਰਮ ਕਮਾਉਂਦਾ ਹੈ, ਦੁਨੀਆ ਦੇ ਅੰਦਰ ਜਿਤਨੇ ਮਰਜੀ ਕੋਈ ਕਰਮ ਕਾਂਡ ਕਰ ਕਰਕੇ ਦੇਖ ਲਵੇ, ਨਿਤ ਹੋਮੈ ਹੋਏ ਖੁਆਰ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੇ ਨੇਤਾ ਪ੍ਰਤੀ ਹੰਗਤਾ ਮਮਤਾ ਹਉਮਾ ਦੇ ਸਹਿਤ ਹੋ ਕੇ ਉਹ ਜੀਵ ਖੱਜਲ ਖਵਾਰ ਹੁੰਦਾ ਹੈ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਜਿਹੜੇ ਕਰਮ ਕਰਦਾ ਹੈ, ਬਾਰ-ਬਾਰ ਭਾਵੇਂ ਪੁੰਨ ਦਾਨ ਵੀ ਕਰਦਾ ਹੈ, ਉਹਦੇ ਵਿੱਚ ਵੀ ਹੰਕਾਰ ਕਰਦਾ, ਜੀ ਮੈਂ ਇੰਨਾ ਪੁੰਨ ਦਾ ਕੰਮ ਕੀਤਾ, ਮੈਂ ਇੰਨਾ ਵੱਡਾ ਦਾਨ ਦਿੱਤਾ, ਮੈਂ ਇੰਨਾ ਜ਼ਿਆਦਾ ਚੰਗਾ ਕੰਮ ਕੀਤਾ, ਉਹ ਮੈਂ ਮੇਰੀ ਵਿੱਚ ਹਰ ਸਮੇਂ ਲੱਗਾ ਰਹਿੰਦਾ ਹੈ, ਬਾਰ-ਬਾਰ ਹੰਕਾਰ ਹੀ ਕਰੀ ਜਾਂਦਾ ਹੈ। ਜਲ ਹਸਤੀ ਮਲ ਨਾ ਭਾਲੀਐ।
ਮਹਾਰਾਜ ਸੱਚੇ ਪਾਤਸ਼ਾਹ ਜੀਵ ਦੀ ਹਾਲਤ ਦੱਸਦੇ ਐ। ਉਹਦਾ ਕਮਾਇਆ ਹੋਇਆ ਹੰਗਤਾ ਮਮਤਾ ਦੇ ਸਿੱਧ ਕਰਮ ਫਿਰ ਕਿੰਨਾ ਕੁ ਫਲੀਭੂਤ ਹੁੰਦਾ ਹੈ। ਜਿਵੇਂ ਕਹਿੰਦੇ ਹਨ, ਹਾਥੀ ਪਾਣੀ ਦੇ ਵਿੱਚ ਨਹਾ ਕਰਕੇ, ਬਹੁਤ ਸਾਰੇ ਪਾਣੀ ਵਿੱਚ ਹਾਥੀ ਨਹਾ ਲੈਣਾ ਕਰਦਾ ਹੈ, ਸਿਰ ਵੀ ਫਿਰ ਪਾਵੇ ਛਾਰ। ਪਰ ਫਿਰ ਵੀ ਸੁੰਡ ਦੇ ਨਾਲ ਫੁੰਕਾਰੇ ਮਾਰ ਮਾਰ ਕੇ ਆਪਣੇ ਸਿਰ ਦੇ ਵਿੱਚ ਸਵਾਹ ਹੀ ਪਾਉਂਦਾ ਹੈ। ਭਾਵੇਂ ਕਿੰਨਾ ਪਾਣੀ ਖਰਾਬ ਕਰਦਾ, ਕਿੰਨੇ ਪਾਣੀ ਦੇ ਵਿੱਚ ਹਾਥੀ ਨਹਾਉਂਦਾ, ਪਰ ਬਾਅਦ ਵਿੱਚ ਫਿਰ ਸਾਧ ਸੰਗਤ ਜਾਂ ਤਾਂ ਘਾਟੇ ਵਿੱਚ ਲੇਟਣ ਲੱਗ ਪੈਂਦਾ, ਜਾਂ ਸੁੰਡ ਦੇ ਨਾਲ ਫੁੰਕਾਰੇ ਮਾਰ ਮਾਰ ਕੇ ਆਪਣੇ ਸਿਰ ਸਵਾਹ ਪਾ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਵੇਂ ਹੰਕਾਰੀ ਬੰਦੇ ਦਾ ਕਮਾਇਆ ਹੋਇਆ ਕਰਮ ਜਾਣਨਾ ਕਰੋ। ਚਾਹੇ ਉਹਨੇ ਚੰਗਾ ਕਰਮ ਵੀ ਕੀਤਾ, ਪੁੰਨ ਦਾਨ ਕਰ ਲਿਆ, ਪਰ ਜੇ ਹੰਕਾਰ ਕਰਦਾ ਹੈ, ਹਜੂਰ ਦਾ ਵਚਨ ਆਉਂਦਾ ਹੈ ਨਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਭਾਵੇਂ ਤੀਰਥਾਂ ਤੇ ਰਟਨ ਵੀ ਕਰ ਲਵੇ, ਤੀਰਥ ਯਾਤਰਾ ਵੀ ਕਰ ਲਵੇ, ਪਰ ਜੇ ਉਹਦੇ ਵਿੱਚ ਵੀ ਹੰਕਾਰ ਕਰੇ ਕਿ ਮੈਂ ਤੀਰਥ ਯਾਤਰਾ ਕਰਕੇ ਆਇਆ ਜੀ, ਮੈਂ ਇੰਨੇ ਗੁਰੂ ਧਾਮਾਂ ਤੇ ਜਾ ਕੇ ਆਇਆ ਜੀ, ਇਹ ਨਹੀਂ ਕਹਿੰਦਾ ਕਿ ਗੁਰੂ ਕਿਰਪਾ ਦੇ ਨਾਲ, ਇਹ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਤੀਰਥ ਯਾਤਰਾ ਹੋਈ ਹੈ, ਸਤਿਗੁਰਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਦਾਨ ਪੁੰਨ ਕੀਤਾ। ਹਜੂਰ ਕਹਿੰਦੇ, ਜਿਹੜਾ ਅਜਿਹਾ ਨਹੀਂ ਕਦੇ ਕਹਿੰਦਾ, ਆਪਣਤ ਹੀ ਜਨਾਈ ਜਾਂਦਾ ਹੈ, ਉਹਦਾ ਜਾਣਨੋਂ ਅਜਿਹਾ ਕਰਮ ਕੀਤਾ ਹੋਇਆ ਇਦਾਂ ਦਾ ਹੈ ਜਿਵੇਂ ਹਾਥੀ ਨਹਾ ਕੇ ਸਿਰ ਤੇ ਸਵਾਹ ਪਾ ਲੈਂਦਾ ਹੈ। ਹਰ ਮਿਲੋ ਸਤਿਗੁਰ ਦਇਆ ਕਰ। ਹੇ ਸਤਿਗੁਰੂ ਜੀ, ਦਇਆ ਦ੍ਰਿਸ਼ਟੀ ਕਰਕੇ ਆਪਣੇ ਚਰਨਾਂ ਦੇ ਨਾਲ ਸਾਨੂੰ ਗਰੀਬਾਂ ਨੂੰ ਮਿਲ ਲਵੋ। ਮਨ ਵਸੈ ਏਕ ਓੰਕਾਰ। ਜਿਸ ਕਰਕੇ ਮਹਾਰਾਜ ਸਾਡੇ ਮਨ ਵਿੱਚ ਇੱਕ ਓੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਵਸ ਜਾਵੇ, ਇੱਕ ਪਰਮੇਸ਼ਰ ਦਾ ਸੱਚਾ ਨਾਮ ਸਾਡੇ ਹਿਰਦੇ ਅੰਦਰ ਵਸ ਜਾਵੇ। ਏਨ ਗੁਰਮੁਖ ਸੁਣ ਹਰ ਮੰਨਿਆ। ਗਰੀਬ ਨਵਾਜ਼ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਦੇ ਅੰਦਰ ਮੰਨਿਆ ਹੈ, ਅਥਵਾ ਗੁਰਾਂ ਦੇ ਮੁਖ ਦੁਆਰਾ ਜੋ ਦਿੱਤਾ ਹੋਇਆ ਉਪਦੇਸ਼ ਹੈ, ਸਤਿਗੁਰੂ ਜੀ ਦੇ ਬਚਨ ਸਤ ਕਰਕੇ ਜਿਨ੍ਹਾਂ ਨੇ ਸੁਣ ਕੇ ਹਿਰਦੇ ਅੰਦਰ ਮੰਨ ਲਏ ਹਨ। ਜਨ ਨਾਨਕ ਤਿਨ ਜੈਕਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਦੀ ਸਦਾ ਹੀ ਜੈ ਜੈਕਾਰ ਹੈ। ਜਿਨ੍ਹਾਂ ਨੇ ਸੁਣ ਕੇ ਮੰਨਿਆ ਹੈ, ਮਨ ਕੇ ਨਿਧਿਆਸਣ ਕਮਾਈ ਕੀਤੀ ਹੈ, ਇਹ ਨਹੀਂ ਕਿ ਇਥੋਂ ਸੁਣਿਆ ਤੇ ਬਾਹਰ ਜਾ ਕੇ ਵਿਸਾਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਗੁਰਮੁਖ ਪਿਆਰੇ ਸੁਣ ਕੇ ਮੰਨਦੇ ਵੀ ਹੈ, ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਦੇ ਹਨ। ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਵੀ ਆਉਂਦਾ ਹੈ ਗੁਰਬਾਣੀ ਅੰਦਰ। ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਸੇਵਕ ਸਿੱਖ ਪੂਜਨ ਸਭ ਆਵਹੇ, ਸਭ ਗਾਵਹੇ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜੋ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਦੇ ਵੀ ਹੈ, ਐਸੇ ਗੁਰਮੁਖਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਲੋਕ ਪਰਲੋਕ ਵਿੱਚ ਜੈ ਜੈਕਾਰ ਹੁੰਦੀ ਹੈ। ਪੌੜੀ ਰਾਮ ਨਾਮ ਵਖਰ ਹੈ ਉਤਮ। ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਸਭ ਤੋਂ ਉੱਤਮ ਵਸਤੂ ਹੈ। ਦੁਨੀਆ ਦੇ ਅੰਦਰ ਕੋਈ ਕਿਸੇ ਪਦਾਰਥ ਦਾ ਵਪਾਰ ਕਰਦਾ, ਕੋਈ ਕਿਸੇ ਦਾ ਵਪਾਰ ਕਰਦਾ ਹੈ। ਹਜੂਰ ਕਹਿੰਦੇ, ਵਾਹਿਗੁਰੂ ਦੇ ਨਾਮ ਦਾ ਵਪਾਰ ਕਰਨਾ ਸਭ ਤੋਂ